ਪਾਕਿਸਤਾਨ ਆਪਣੀ ਤਾਰੀਖ ਦੇ ਬਦਤਰੀਨ ਸੈਲਾਬ ਵਿੱਚੋਂ ਲੰਘਿਆ ਹੈ, ਜਿਸ ਦੇ ਖੌਫਨਾਕ ਅਸਰਾਤ ਅਜੇ ਤੀਕਰ ਜਾਰੀ ਨੇ। ਅਜੇ ਵੀ ਕਈ ਥਾਵਾਂ ਤੇ ਸੈਲਾਬੀ ਪਾਣੀ ਖੜਾ ਹੈ। ਨਾ ਸਿਰਫ ਲਾਈਵ ਸਟਾਕ ਦਾ ਚੋਖਾ ਨੁਕਸਾਨ ਹੋਇਆ, ਬਲਕਿ ਖੜੀਆਂ ਫਸਲਾਂ ਵੀ ਤਬਾਹ ਬਰਬਾਦ ਹੋ ਗਈਆਂ। ਡੰਗਰ ਪਸ਼ੂਆਂ ਦੇ ਚਾਰੇ ਦੀ ਸ਼ਾਰਟੇਜ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਪੰਜਾਬ ਦੇ ਖਸੂਸੀ ਸਾਇਲੇਜ ਮਸ਼ੀਨ ਪ੍ਰੋਜੈਕਟ ਦਾ ਮਕਸਦ ਇਸ ਮੁਸੀਬਤ ਤੋਂ ਬਚਣਾ ਹੈ। ਇਸ ਰਾਹੀਂ ਚਾਰੇ ਦੀ ਕਮੀ ਦੇ ਨੁਕਸਾਨ ਦਾ ਅਜ਼ਾਲਾ ਕਰਨਾ ਹੈ। ਸਾਇਲੇਜ ਮਸ਼ੀਨ ਖਰੀਦਣ ਉੱਤੇ ਮਹਿਕਮਾ ਲਾਈਵ ਸਟਾਕ ਪੰਜਾਬ 3 ਲੱਖ ਦੀ ਸਬਸਿਡੀ ਕਾਸ਼ਤਕਾਰਾਂ ਨੂੰ ਦੇ ਰਿਹਾ ਹੈ, ਜਿਸ ਰਾਹੀਂ ਕਾਸ਼ਤਕਾਰ ਤੇ ਡੇਰੀ ਫਾਰਮਜ਼ ਅਰਜ਼ਾ ਨਿਰਖਾਂ ਤੇ ਸਾਇਲੇਜ ਮਸ਼ੀਨ ਖਰੀਦ ਕੇ ਸਾਇਲੇਜ ਬਣਾ ਕੇ ਚਾਰੇ ਦੀ ਕਮੀ ਤੋਂ ਬਖੂਬੀ ਨਿਬੜ ਸਕਣਗੇ। ਚਾਰੇ ਦੀ ਕਮੀ ਦੇ ਮੁਸਤਕਿਲ ਬਚਾਓ ਲਈ ਜ਼ਰੂਰੀ ਹੈ ਕਿ ਸਰਕਾਰ ਜ਼ਿਲ੍ਹਾ, ਤਹਿਸੀਲ ਜਾਂ ਫਿਰ ਯੂਨੀਅਨ ਕੌਂਸਲ ਦੀ ਸਤ੍ਹਾ ਤੇ ਸਾਇਲੇਜ ਮਸ਼ੀਨ ਬਣਾਉਣ ਦੇ ਟ੍ਰੇਨਿੰਗ ਸੈਂਟਰ ਬਣਾਏ, ਜਿੱਥੇ ਮਕਾਮੀ ਸਕਿਲਡ ਅਫਰਾਦ ਦੀ ਕੁਵਤ ਤੇ ਮਕਾਮੀ ਖਾਮ ਮਾਲ ਨਾਲ ਮਕਾਮੀ ਹਾਲਾਤ ਮੁਤਾਬਿਕ ਸਾਇਲੇਜ ਮਸ਼ੀਨ ਦੇ ਨਿੱਕੇ ਯੂਨਿਟਸ ਦੀ ਤਿਆਰੀ ਮੁਮਕਿਨ ਹੋ ਸਕੇ, ਤਾਂ ਜੇ ਛੋਟੇ ਕਾਸ਼ਤਕਾਰ ਤੇ ਫਾਰਮਜ਼ ਵੀ ਆਪਣੀ ਕੁਵਤ ਖਰੀਦ ਦੇ ਮੁਤਾਬਿਕ ਸਾਇਲੇਜ ਮਸ਼ੀਨ ਹਾਸਿਲ ਕਰ ਸਕਣ। ਉਸ ਉੱਤੇ ਵੀ ਸਬਸਿਡੀ ਦੇਣੀ ਚਾਹੀਦੀ ਹੈ। ਇਹਦੇ ਨਾਲ ਇਨਸਾਨੀ ਖੁਰਾਕ ਦੇ ਮੁਤਬਾਦਲ ਜ਼ਰਾਏ ਵੀ ਲੱਭਣ ਦੀਆਂ ਕੋਸ਼ਿਸ਼ਾਂ ਤਰੀਖੀਆਂ ਕਰਨ ਦੀ ਲੋੜ ਹੈ।